ਅੱਜ ਤੁਹਾਨੂੰ ਇੱਕ ਹੋਰ ਜੁਗਾੜ ਵਿਖਾਣੇ ਹੈ ਜਿਹੜੇ ਸਾਡੇ ਕਿਸਾਨ ਵੀਰ ਭਰਾਵਾਂ ਨੇ ਲਗਾਇਆ ਹੈ। ਤੇ ਖੂਹ ਕਿੰਨਾ ਡੂੰਘਾ ਹੈ? ਇਹ ਮੇਰਾ ਖਿਆਲ ਹੋਣਾ ਹੈ 37 ਫੁੱਟ ਆਇਆ ਖੜਾ। 37 ਫੁੱਟ ਖੂਹ ਹੈ ਬਿਜਲੀ ਵਾਲੇ। ਅੱਛਾ ਵੀ ਨਹੀਂ ਸਾ ਥੋਪੜਾ ਜਾਂਦਾ ਬਿੱਲਾਂ ਤੋਂ। ਆ 49 ਤੇ ਕਰੰਟ ਚੱਲਦਾ ਪਿਆ ਨੇ, ਜ਼ਬਰਦਸਤ ਜੀ। अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਮੇਰੇ ਕਿਸਾਨ ਵੀਰ ਭਰਾਓ, ਸਾਡੇ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ ਉਹ ਬਿਜਲੀ ਦੇ ਬਿੱਲਾਂ ਤੋਂ ਤੰਗ ਆ ਕੇ ਤੇ ਸੋਲਰ ਵਾਲੀ ਸਾਈਡ ਤੇ ਹੋ ਗਏ ਨੇ ਸ਼ਿਫਟ। ਤੇ ਹੁਣ ਸਾਨੂੰ ਜਨਾਬ ਸੋਲਰ ਪਲੇਟਾਂ ਨਸਬ ਕਰਨ ਵਾਸਤੇ ਸਟੈਂਡਾਂ ਦੀ ਲੋੜ ਕੋਈ ਨਹੀਂ ਹੈਗੀ ਤੇ ਬਿਲਕੁਲ ਦੇਸੀ ਜਿਹਾ ਜੁਗਾੜ ਹੈ ਸਾਡੇ ਕਿਸਾਨ ਵੀਰ ਭਰਾ ਨੇ ਲਗਾਇਆ ਹੋਇਆ ਹੈ। ਤੇ ਫਿਰ ਤੁਹਾਨੂੰ ਪੂਰਾ ਸੈਟਅਪ ਵਿਖਾਣੇ ਤੇ ਆਓ ਪਹਿਲੇ ਗੱਲਬਾत ਕਰੀਏ। अस्सलाम वालेकुम जी। वालेकुम सलाम। भाईजान की हाल चाल है? ठीक जी ठीक। तो भैया ठीक है? हाँ जी। ਤੇ ਭਾਈਜਾਨ ਤੁਹਾਡਾ ਨਾਂ ਕੀ ਹੈ? ਮੇਰਾ ਨਾਮ ਕੁਰਬਾਨ ਹੈ। ਕੁਰਬਾਨ ਭਾਈ, ਇਹ ਕਿੰਨੀਆਂ ਪਲੇਟਾਂ ਆਪਾਂ ਲਾਈਆਂ ਹੋਈਆਂ ਨੇ? 32। ਤੇ ਮੈਂ ਵੇਖਿਆ ਬਿਜਲੀ ਦਾ ਵੀ ਕਨੈਕਸ਼ਨ ਤੁਹਾਡਾ ਲੱਗਾ ਹੋਇਆ ਹੈ। ਹਾਂਜੀ ਬੇਸ਼ੱਕ। ਤੇ ਤੁਹਾਡੇ ਕਿਵੇਂ ਤੁਹਾਨੂੰ ਖਿਆਲ ਆਇਆ ਵੀ ਅਸੀਂ ਸੋਲਰ ਤੇ ਸ਼ਿਫਟ ਹੋ ਜਾਈਏ? ਬਸ ਇਹ ਜੀ ਮਾਲਕ ਦੀ ਦੁਆ ਨਾਲ ਜਾਂ ਮਾਂ ਦੇ ਦਿਲ 'ਚ ਗੱਲ ਆਈ ਵੀ ਸਾਨੂੰ ਇਹ ਖਾਂਦੇ ਪਏ ਨੇ। ਖੂਹ ਕਿੰਨਾ ਡੂੰਘਾ ਹੈ? ਤੇ ਮੇਰਾ ਖਿਆਲ ਹੋਣਾ ਹੈ 37 ਫੁੱਟ ਆਇਆ ਖੜਾ। 37 ਫੁੱਟ ਖੂਹ ਹੈ ਬਿਜਲੀ ਵਾਲੇ। ਅੱਛਾ ਵੀ ਨਹੀਂ ਸਾ ਥੋਪੜਾ ਜਾਂਦਾ ਬਿੱਲਾਂ ਤੋਂ। ਕਦੇ 2.5 ਲੱਖ ਆ ਜਾਂਦਾ, ਕਦੇ 2.5 ਆ ਜਾਂਦਾ, ਕਦੇ 1,20,000 ਵੀ ਆ ਜਾਂਦਾ, 30 ਵੀ ਆ ਜਾਂਦਾ। ਵੀ ਉਹ ਨਹੀਂ ਬਰਿੰਦਾ ਪਿਆ ਸੀ, ਮਤਲਬ ਖਿਆਈ ਹੁੰਦੀ ਸੀ ਤੇ ਉਹ ਬਿਹਤਰ ਹੈ ਵੀ ਇਹਸਾਨ ਕੀਤਾ ਵੀ ਆਦਨ ਅਸ਼ਿਆ ਅਰਬਾ ਵਰਤ ਲਈਏ ਅਸੀਂ ਬਿਹਤਰ ਹੋ ਜਾਵਾਂਗੇ। ਮਿਸਾਲ ਤੇ ਸਟੈਂਡ ਜਿਹੜੇ ਨੇ ਉਹ ਤੁਸੀਂ ਨਹੀਂ ਲਾਏ ਤੇ ਦੇਸੀ ਜਿਹਾ ਕੰਮ ਕੀਤਾ ਹੈ, ਇਹਦਾ ਕਿਵੇਂ ਆਈਡੀਆ ਆਇਆ ਤੁਹਾਨੂੰ? ਆਈਡੀਆ ਐਵੇਂ ਹੈਗਾ ਵੀ ਆਪ ਦੀ ਸੋਚ ਨਾਲ ਛੋੜ ਨੇ ਕੰਮ ਕੀਤਾ ਹੈ, ਜਿਸ ਨੇ ਮੇਰੇ ਭਤੀਜੇ ਨੇ ਲਵਾਈਆਂ ਨੇ। ਅੱਛਾ ਚਾਹ ਸ਼ੇਰਾ ਸੋਚ ਕੇ ਵੀ ਸਾਥੋਂ ਦੇ ਤੇ ਨਹੀਂ ਪੜਾ ਜਾਂਦਾ ਹੈਗਾ ਸਟੈਂਡਾਂ ਦੇ। ਹਾਂ ਸਟੈਂਡਾਂ ਤੇ ਵੀ ਉਹ 2.5-3 ਲੱਖ ਦੇ ਆਉਂਦੇ ਨੇ। ਅੱਛਾ ਇਹ ਸਾਡਾ ਮਤਲਬ ਤੁਸੀਂ ਲੱਖ ਹੀ ਸਮਝ ਲਓ, ਲੱਖ ਹੀ ਲੱਗ ਗਿਆ। ਮਿਸਾਲ ਲੱਖ ਹੀ ਲੱਗ ਗਿਆ, 1.5 ਲੱਖ ਬਚ ਗਿਆ। 1.5-2 ਲੱਖ ਸਨ ਬਚ ਗਿਆ ਮਤਲਬ ਦੇ ਵਿੱਚੋਂ। ਤੇ ਇਹ ਕਿੰਨੇ ਹਾਰਸ ਪਾਵਰ ਦੀ ਮੋਟਰ ਚੱਲਦੀ ਪਈ ਹੈ? 20 ਹਾਰਸ ਪਾਵਰ ਦੀ ਮੋਟਰ ਚੱਲਦੀ ਪਈ ਹੈ। ਖੂਹ ਕਿੰਨਾ ਡੂੰਘਾ ਹੈ? ਇਹ ਮੇਰਾ ਖਿਆਲ ਹੋਣਾ ਹੈ 37 ਫੁੱਟ ਆਇਆ ਖੜਾ। 37 ਫੁੱਟ ਖੂਹ ਹੈ। ਉਹ ਥੱਲੇ ਪਾਣੀ ਕਿੰਨਾ ਹੈ? ਇਹ 5 ਫੁੱਟ। 5 ਫੁੱਟ। ਤੇ ਨਾਲੀ ਪਾਈਪ ਕਿੰਨਾ ਹੈ? 5 ਦਾ ਹੈ। ਤੇ 585 ਵਾਟ ਦੀਆਂ ਵੱਡੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਦੋਸਤੋ। ਤੇ ਇਹ ਪਹਿਲਾ ਸੀਜ਼ਨ ਹੈ ਆਪਣਾ? ਹਾਂਜੀ ਪਹਿਲਾ ਸੀਜ਼ਨ। ਤੇ ਅਸੀਂ ਹੁਣ ਮਤਲਬ ਜਿਹੜਾ ਅੱਗੇ ਚਲਾਇਆ ਨਾ ਮਹੀਨਾ 32 ਦੀ ਵਜ੍ਹਾ ਚਲਾਉਂਦੇ ਰਹੇ ਨਾਲ। ਹਾਂਜੀ ਉਹ ਅਸੀਂ ਅੱਗੇ ਵੀ ਨੂੰ ਨਾਲ ਸ਼ਿਫਟ ਕਰਦੇ ਰਹੇ। ਅੱਛਾ ਕਰਦੇ ਚੱਲੇ ਵੀ ਪਏ ਆ। ਜਿਹੜੇ ਬੱਦਲ ਆਉਂਦਾ ਹੈ ਨਾ ਉਹਨੇ ਸਾਨੂੰ ਨਾਲ ਕਰਨੀ ਪੈ ਜਾਂਦੀ। ਹੁਣ ਕੱਲੀ ਪਲੇਟ ਚੱਲਦੀ ਪਿਆ ਇਸ ਟਾਈਮ। ਹੁਣ ਪਲੇਟਾਂ ਹੀ ਚੱਲਦੀਆਂ ਪਈਆਂ। ਇਹ ਟੋਟਲ ਕਿੰਨਾ ਰਕਬਾ ਹੈਗਾ? ਸਾਡਾ ਇੱਥੇ ਹੈਗਾ 20 ਕਿੱਲੇ। 20 ਕਿੱਲਿਆਂ ਤੇ ਇਹ ਕੰਮ ਅਪੜਿਆ ਖੜਾ ਹੈ। ਹਾਂਜੀ ਸਾਨੂੰ ਇਹ ਸਾਡੇ ਚੌਕੀ ਹੈ। ਅੱਛਾ ਚੌਕੀ ਹੈ। ਚੌਕੀ ਤੇ ਮੁੰਜੀ ਲਗਾ ਲਈ ਹੈ ਜਾਂ ਕੋਈ ਸ਼ੁਰੂ ਕਰਦੇ ਪਏ? ਲਾਉਂਦੇ ਪਏ ਨੇ। ਸਵੇਰ ਕਿੰਨੇ ਵਜੇ ਚਲਾਉਂਦੇ ਜੇ? ਅਸੀਂ ਚੱਲ ਜਾਂਦੀ ਅਸਲ ਤੇ ਚਲਦੀ 10 ਵਜੇ। ਅੱਛਾ ਤੇ ਨਹੀਂ ਤਾਂ 9:15 ਚੱਲ ਜਾਂਦੀ। 9 ਵਜੇ ਚੱਲ ਜਾਂਦੀ ਕਿਉਂਕਿ ਫਿਕਸ ਪਲੇਟਾਂ ਨੇ ਤੇ ਸੂਰਜ ਜਿਹੜਾ ਮੇਰੇ ਖਿਆਲ ਹੈ ਡਾਇਰੈਕਸ਼ਨ ਵੀ ਹੁੰਦੀ ਚੇਂਜ ਹੁੰਦੀ ਹੈ। ਚਲਾਈਏ ਨਾ ਉਹਦਾ ਬੱਤੀ ਦੇਣੀ ਪੈਂਦੀ ਹੈ। ਅੱਛਾ ਉਹ ਘੰਟਾ ਬੱਤੀ ਦਿੱਤੀ ਰੱਖੋ ਨਾਲ ਇਹਨੂੰ, ਜਿਵੇਂ ਪੂਰੀ ਧੁੱਪ ਨਿਕਲ ਜਾਂਦੀ ਉਹ ਚੱਲ ਜਾਂਦੀ। ਅੱਛਾ ਨਾਲ ਬੱਤੀ ਦਾ ਵੀ ਐਡਜਸਟਮੈਂਟ ਐਜੂਕੇਸ਼ਨ ਲਾਈ ਹੋਈ ਹੈ। ਲੱਗਾ ਹੋਇਆ ਉਹ ਵੀ ਚੱਲਦੀ ਨਾ। ਹੁਣ ਆਪਾਂ ਬੰਦ ਕਰ ਦਿੰਦੇ ਆ। ਹਾਂ ਪਲੇਟਾਂ ਬੰਦ ਕਰ ਦੇ ਸਾਂ। ਅੱਛਾ ਉਹਨੂੰ ਆਪਾਂ ਬੱਤੀ ਚਲਾਵਾਂਗੇ, ਬੱਤੀ ਚੱਲ ਜਾਸੀ। ਅੱਛਾ ਬੱਤੀ ਦੇਣੀ ਉਹਨਾਂ ਬੱਤੀ ਚੱਲ ਜਾਸੀ। ਅੱਛਾ ਇਕੱਠਾ ਕਰੰਟ ਵੀ ਚੱਲ ਸਕਦਾ ਹੈ? ਚੱਲਦਾ ਪਿਆ ਇਹ ਨਾ ਕੋਈ ਰੋਲਾ ਨਹੀਂ ਹੈਗਾ। ਅੱਛਾ ਕੋਈ ਰੋਲਾ ਨਹੀਂ ਹੈਗਾ। ਤੇ ਕਿਸਾਨ ਵੀਰ ਭਰਾ ਆ ਪਹਿਲਾਂ ਜੀ ਚੈੱਕ ਕਰੋ ਜੀ। ਇਸ ਟਾਈਮ ਨਾਲ ਮੇਰੀ ਬੱਤੀ ਆਪਾਂ ਪਲੇਟ ਚੱਲ ਰਹੀ ਹੈ। ਮੇਰੀਆਂ ਪਲੇਟਾਂ ਤੇ ਟਿਊਬਲ ਚੱਲਦਾ ਪਿਆ। ਆ ਚੈੱਕ ਕਰੋ ਪੂਰਾ ਹਿਸਾਬ ਕਿਤਾਬ ਤੁਹਾਨੂੰ ਮੈਂ ਵਿਖਾ ਲਵਾਂ ਤੇ ਫਿਰ ਤੁਹਾਨੂੰ ਅੰਦਰ ਵਾਲੀ ਸਾਈਡ ਤੇ ਵੀ ਵਿਖਾਵਾਂਗਾ ਵੀ ਅੰਦਰੋਂ ਕਿਸ ਤਰੀਕੇ ਨਾਲ ਸਿਸਟਮ ਬਣਾਇਆ ਹੈ। ਆ ਚੈੱਕ ਕਰੋ ਆ ਦੀਵਾਰ ਉਹਨਾਂ ਬਣਾਈ ਹੈ ਜਨਾਬ, 4 ਚੁਫੇਰੇ ਦੀਵਾਰ ਤੁਸੀਂ ਪਹਿਲੇ ਵੇਖ ਲਓ। ਤੇ ਇਹਦਾ ਇਹ ਫਾਇਦਾ ਹੋਵੇਗਾ ਵੀ ਸਟੈਂਡਾਂ ਤੇ ਤੁਹਾਡੀ ਜਾਨ ਛੁੱਟ ਜਾਵੇਗੀ। ਆ ਚੈੱਕ ਕਰੋ ਜ਼ਬਰਦਸਤ ਜੀ। ਇਹ ਦੀਵਾਰ ਆ ਇੱਕ ਦਰਵਾਜ਼ਾ ਲੱਗਿਆ ਹੋਇਆ ਜੇ ਤੇ ਇਹ ਦੀਵਾਰ ਆ ਚੈੱਕ ਕਰ ਲਓ। ਤੇ ਆਪਾਂ ਹੁਣ ਥੋੜਾ ਜਿਹਾ ਅੰਦਰ ਵਿਜ਼ਿਟ ਕਰੀਏ। ਇਹ ਚੈੱਕ ਕਰੋ ਆ ਵੇਖ ਲਓ ਜੀ ਇਸ ਸਾਈਡ ਤੇ ਜਿਹੜੀ ਹੀਟ ਹੈ ਬੜੀ ਆਂਦੀ ਵੀ। ਆਪਾਂ ਹੁਣ ਪਰਲੇ ਪਾਸੇ ਹੀ ਚੱਲੇ ਤੁਹਾਨੂੰ ਵਿਖਾਣੇ। ਇੱਕ ਸਾਈਡ ਤੋਂ ਹਵਾ ਇਹਦੇ ਅੰਦਰ ਵੀ ਆਵੇਗੀ ਤੇ ਦੂਜੀ ਤਾਕੀ ਚ ਬਾਹਰ ਚਲੀ ਜਾਵੇਗੀ। ਤੇ ਕਿਸਾਨ ਵੀਰ ਭਰਾਓ ਮਹਿੰਗਾ ਜਿਹੜਾ ਕੰਮ ਹੈ ਬਿਜਲੀ ਦਾ ਉਹ ਬਹੁਤ ਮਹਿੰਗਾ ਹੈ ਤੇ ਬਿਜਲੀ ਦੇ ਬਿੱਲ ਭਰੇ ਨਹੀਂ ਜਾਂਦੇ। ਤੇ ਅਗਰ ਜ਼ਮੀਂਦਾਰਾ ਕਰਨਾ ਹੈ ਤੇ ਇੱਕ ਵਾਰੀ ਜਿਹੜਾ ਹੈ ਨਾ ਕੌੜਾ ਘੁੱਟ ਭਰ ਲਓ ਤੇ ਜ਼ਿੰਦਗੀ ਕਰ ਲਓ ਆਸਾਨ। ਜਿਸ ਤਰੀਕੇ ਕੁਰਬਾਨ ਭਾਈ ਕਹਿੰਦੇ ਪਏ ਸਨ ਵੀ ਜਿਹੜਾ ਬਿਜਲੀ ਦਾ ਨਾ ਬਿੱਲ ਹੈ 2.5 ਲੱਖ 2 ਲੱਖ ਭਰ ਕੇ ਉੱਠ ਗਏ ਹੈ। ਡੂਡ ਭਰਦੇ ਪਏ। ਆ ਚੈੱਕ ਕਰੋ ਜਿਵੇਂ ਚਲਦੀ ਮਿਸਾਲ 35 ਵੀ ਆਉਂਦਾ ਬਿਲਕੁਲ। ਇੱਕ ਦੀਵਾਰ ਤੁਹਾਨੂੰ ਵੱਲ ਕਰਨੀ ਪਵੇਗੀ ਤੇ ਬਾਕੀ ਛੋਟੇ ਛੋਟੇ ਪਿੱਲਰ ਹੈਗੇ ਨੇ ਉਹ ਸਾਹਮਣੇ ਚੈੱਕ ਕਰ ਲਓ ਤਸੱਲੀ ਨਾਲ। ਤੇ ਉੱਪਰ ਰੱਖਿਆ ਹੋਇਆ ਸੈਂਟਰ 'ਚ TR ਤੇ ਪਲੇਟਾਂ ਦਾ ਜਿਹੜਾ ਰੁੱਖ ਹੈ ਮਤਲਬ TR ਦੇ ਉੱਤਰ ਇੱਕ ਸਾਈਡ TR ਤੇ ਇੱਕ ਸਾਈਡ ਇਸ ਦੀਵਾਰ ਤੇ ਇੱਕ ਸਾਈਡ ਅਗਲੀ ਥੱਲੇ
ਆ TR ਹੈਗਾ ਜੀ ਇਹ। ਤੇ ਮੇਰਾ ਖਿਆਲ ਹੈ ਵੀ ਬਹੁਤ ਹੀ ਕਮਾਲ ਦਾ ਜੁਗਾੜ ਤੇ ਜ਼ਬਰਦਸਤ ਜੁਗਾੜ ਹੈ। ਤੇ ਆਓ ਹੁਣ ਤੁਹਾਨੂੰ ਪਾਣੀ ਦਾ ਪ੍ਰੈਸ਼ਰ ਵਿਖਾਈਏ ਤੇ ਨਾਲ ਹੀ ਜਿਹੜਾ ਇਨਵਰਟਰ ਵਗੈਰਾ ਉਹ ਵਿਖਾਣੇ ਵੀ ਉਹ ਕਿਹੜਾ ਚੱਲਦਾ ਪਿਆ। ਕੁਰਬਾਨ ਵੀ ਇਹਦਾ ਕਿਤੇ ਸਿਸਟਮ ਰੱਖਿਆ ਹੋਇਆ ਬਿਜਲੀ ਵਾਲਾ ਇਨਵਰਟਰ ਵਗੈਰਾ। ਇਹ ਜੀ ਇਨਵਰਟਰ ਚੱਲਦਾ ਪਿਆ ਨੇ। ਤੇ ਇਹ ਚੈੱਕ ਕਰੋ ਬਲਬ ਨਹੀਂ ਅੰਦਰ ਬਲਦਾ, ਬਲਬ ਕੋਈ ਨਹੀਂ। ਆ 49 ਤੇ ਕਰੰਟ ਚੱਲਦਾ ਪਿਆ ਨੇ ਜ਼ਬਰਦਸਤ। ਤੇ ਇੱਥੋਂ ਅਗਰ ਤੁਸੀਂ ਵਾਪਡਾ ਕਰਨੀ ਤਾਂ ਵਾਪਡਾ ਵੀ ਹੋ ਸਕਦੀ ਹੈ ਤੇ ਜੇ ਅਗਰ ਸੋਲਰ ਕਰਨਾ ਹੈ ਤੇ ਸੋਲਰ ਵੀ ਤਾਂ ਹੋਣਾ। ਇਸ ਟਾਈਮ ਸੋਲਰ ਤੇ ਚੱਲਦੀ ਪਈ ਹੈ ਮਾਸ਼ਾਅੱਲਾ। ਤੇ ਆਹ ਹੁਣ ਤੁਹਾਨੂੰ ਜਿਹਨੇ ਪ੍ਰੈਸ਼ਰ ਵਿਖਾਈਏ ਆ ਖੂਹ ਚੈੱਕ ਕਰੋ 37 ਫੁੱਟ ਖੂਹ ਹੈਗਾ ਹੈ। ਮੈਨੂੰ ਤਾਂ ਵੈਸੇ ਡਰ ਪੇ ਲੱਗਦਾ ਹੈ ਬਹੁਤ ਹੀ। ਹਾਂ ਅੰਦਾਜ਼ਾ 37 ਹੈ। ਚੈੱਕ ਕਰੋ ਬਹੁਤ ਵੱਡਾ ਖੂਹ। ਤੇ ਕੁਰਬਾਨ ਭਾਈ ਦਾ ਕਮਾਲ ਦਾ ਜੁਗਾੜ। ਇਹ ਸਮਝ ਜੀ ਬਾਪੜਾ ਬਾਏ ਬਾਏ। ਤੇ ਇਹ ਪਾਣੀ ਦਾ ਪ੍ਰੈਸ਼ਰ ਜ਼ਬਰਦਸਤ ਜੀ, ਕੀ ਬਾਤ ਹੈ। ਅੱਛਾ ਕੁਰਬਾਨ ਭਾਈ ਥੋੜਾ ਜਿਹਾ ਅੱਗੇ ਆ ਗਿਆ ਇਹ ਕੋਈ ਅੰਦਾਜ਼ਾ ਕਿੰਨਾ ਕੋਈ ਖਰਚਾ ਆ ਗਿਆ ਆਪਣਾ? ਇਹ ਜੀ ਸਾਡਾ ਨਾ ਅੰਦਾਜ਼ਨ ਹੈ ਵੀ 15 ਲੱਖ ਰੁਪਏ ਦਾ ਖਰਚਾ ਆ ਗਿਆ। 15 ਲੱਖ ਆ ਗਿਆ 15 ਲੱਖ ਕਿਉਂਕਿ ਖੂਹ ਵੀ ਸਾਰਾ ਹੈ, ਸਾਰਾ ਹਿਸਾਬ ਲਾ ਕੇ ਜੇ ਇਸ ਤਰ੍ਹਾਂ ਸੀਮਿੰਟ ਲਿਆਂਦਾ ਜੋ ਵੀ ਕੀਤਾ ਹੈ 15 ਲੱਖ ਰੁਪਇਆ ਲੱਗ ਗਿਆ। ਅੱਛਾ 15 ਕੁ ਦਾ ਵੱਧ ਵੀ ਸਕਦਾ ਹੈ, ਘਾਟਾ ਵੀ ਸਕਦਾ ਹੈ। ਅੱਛਾ 10,000 ਮਤਲਬ ਹੈ ਤਕਰੀਬਨ 15 15.5 ਦੇ ਵਿੱਚ ਡਨ ਹੋ ਗਿਆ। ਲੱਗ ਗਿਆ ਸਾਡਾ। ਤੇ ਇਹ ਮੈਨੂੰ ਦੱਸੋ ਵੀ ਹੁਣ ਜਿਹੜੀ ਆਪਣੀ ਬਚਤ ਆਵੇਗੀ ਹਾਂਜੀ। ਅਗਰ ਮਹੀਨੇ ਦਾ ਆਪਣ ਲੱਖ ਆਂਦਾ ਬਿੱਲ ਹੈ ਹਾਂਜੀ। ਤੇ 2 ਸਾਲਾਂ 'ਚ ਆਪਣੇ ਪੈਸੇ ਪੂਰੇ ਨੇ ਪੂਰੇ ਜੀ ਪੂਰੇ ਤੋਂ ਸਾਡੇ ਫਰਕ ਕੋਈ ਰੱਬ ਕਰੇ ਤਾਂ ਇਨਸ਼ਾਅੱਲਾ ਤਾਲਾ ਹੋ ਜਾਸੇ ਇਨਸ਼ਾਅੱਲਾ ਤਾਲਾ। ਤੇ ਹੁਣ ਅੱਲਾ ਦਾ ਸ਼ੁਕਰ 20 ਕਿੱਲੇ ਮਾਸ਼ਾਅੱਲਾ ਰਕਬਾ ਹੈ ਤੇ ਦਾਈ ਸ਼ੁਰੂ ਨੇ। ਤੇ ਅਗਰ ਮੈਂ ਜ਼ੂਮ ਕਰਕੇ ਵਿਖਾਣਾ ਕਿਸਾਨ ਵੀਰ ਭਰਾਵਾਂ ਦੇ ਸਾਹਮਣੇ ਜਨਾਬ ਲੱਗਦੇ ਵੀ ਪਏ ਨੇ ਮੁੰਡੀ ਉਹ ਧੜਾ ਦਾ ਕਿੱਲਾ ਮੇਰਾ ਖਿਆਲ ਲੱਗਦਾ ਵੀ ਹੈ। ਤੇ ਅੱਗੇ ਪਰ ਨਾਲ ਲੱਗੇ ਵੀ ਖੜੇ ਨੇ ਤੇ ਮਾਸ਼ਾਅੱਲਾ ਬਹੁਤ ਸੈਟਅਪ ਪਿਆਰਾ। ਤੇ ਸਟੈਂਡਾਂ ਦਾ ਜਿਹੜਾ ਹੈ ਨਾ ਸਟੈਂਡਾਂ ਤੇ ਵੀ ਜਾਨ ਛੁੱਟੀ। ਹਰ ਲੋਹਾ ਤੇ ਕਾਰੀਗਰ ਉਹ ਵੀ ਬੜੇ ਮਹਿੰਗੇ ਨੇ। ਹੁਣ ਪਿੰਡ ਦਾ ਸਾਦਾ ਮਿਸਤਰੀ ਲਾਓ, ਇੱਟਾਂ 2 ਬੋਰੀਆਂ ਸੀਮੈਂਟ ਲਾਓ ਤੇ ਜਨਾਬੇ ਜੁਗਾੜ ਲਾਓ। ਤੇ ਇੱਕ ਵਾਰੀ ਫਿਰ ਮੈਂ ਆਪਣੇ ਵੀਰ ਭਰਾ ਨੂੰ ਵਿਖਾਣਾ ਤੇ ਫਿਰ ਮੈਂ ਤੁਹਾਡੇ ਦੀ ਇਜਾਜ਼ਤ ਲਵਾਂਗਾ। 37 ਫੁੱਟ ਡੂੰਘਾ ਖੂਹ ਬਹੁਤ ਜਿਹੜਾ ਹੈ ਨਾ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਵੀ ਖੂਹ ਬਹੁਤ ਡੂੰਘਾ ਤੇ ਉਤੋਂ ਵੇਖਾਂ ਡਰ ਲੱਗਦਾ ਪਿਆ ਸੀ। ਤੇ ਇਹ ਚੈੱਕ ਕਰ ਲਓ ਪਿਲਰ ਜਿਹੜੇ ਨੇ 9 ਇੰਚੀ ਹੈਗੇ ਨੇ ਤੇ 4 ਇੰਚੀ ਦੀ ਆ ਦੀਵਾਰ ਹੈਗੀ ਹੈ। 4 ਇੰਚੀ ਹੈ ਨਾ ਕੁਰਬਾਨ ਭਾਈ 4 ਇੰਚੀ ਦੀ। ਤੇ ਆ ਸਾਈਡਾਂ ਜਿਹੜੀਆਂ ਨੇ 9 ਇੰਚੀ ਦੀਆਂ ਹੈਗੀਆਂ ਨੇ ਤੇ ਇੱਥੇ ਫਿਰ ਅੱਗੇ 4 ਇੰਚੀ ਆ ਜਾਂਦੀ ਹੈ। ਇੱਥੇ ਲੋਡ ਇੰਨੀ ਜ਼ਿਆਦਾ ਕੋਈ ਨਹੀਂ ਹੈਗੀ। ਇਹ 2-4 ਬਾਰ ਜਿਹੜੇ ਨੇ ਇਹ 9 ਇੰਚੀ ਦੇ ਹੀ ਹੋ ਸਕਦੇ। ਆ 9 ਇੰਚੀ ਦੀ ਹੈਗੇ ਨੇ। ਤੇ ਆ ਚੈੱਕ ਕਰ ਲਓ 32 ਪਲੇਟਾਂ ਦਾ ਜੁਗਾੜ ਤੇ ਮਾਸ਼ਾਅੱਲਾ ਬਹੁਤ ਹੀ ਕਮਾਲ ਦਾ। ਤੇ ਜਿਨੇ ਵੀ ਕਿਸਾਨ ਵੀ ਭਰਾ ਨੇ ਸਟੈਂਡਾਂ ਤੋਂ ਜਾਨ ਛਡਾਓ। ਮੈਂ ਵੀ ਸਟੈਂਡ ਲਗਾਇਆ ਨਾ ਜਿਹੜਾ ਉਹ 2,90,000 ਉਸ ਵੇਲੇ ਖਰਚਾ ਆਇਆ ਸੀ। ਹੁਣ ਲੋਕੀ ਕਹਿੰਦੇ ਪਏ ਨੇ 3.5 ਲੱਖ ਰੁਪਈਆ ਖਰਚਾ ਆਉਂਦਾ ਪਿਆ। 3.5 ਲੱਖ ਮੇਰਾ ਖਿਆਲ ਹੈ ਵੀ ਆ ਜਿਹੜੇ ਲੱਖ ਦੇ ਵਿੱਚ ਤੁਹਾਡਾ ਸਰਜਾ ਸੀ ਜਿਨ੍ਹਾਂ ਲਾਵਣੀਆਂ ਨੇ 16 ਜਾਂ 20 ਪਲੇਟਾਂ ਉਹਨਾਂ ਦਾ ਤਾਂ ਮੇਰੇ ਖਿਆਲ 50-60 ਜੀ ਸਰੇਗਾ। ਜਿਨ੍ਹਾਂ ਜ਼ਿਆਦਾ ਲਾਵਣੀਆਂ ਨੂੰ ਉਹਦਾ ਤੁਸੀਂ 10-20,000 ਉੱਤੇ ਕਰ ਸਕਦੇ ਹੋ। ਬਲਕਿ ਇਹ ਵੀ ਹੋ ਸਕਦਾ ਹੈ ਕਿ ਕੁਝ ਦੋਸਤ ਇਹ ਕਹਣਗੇ ਕਿ ਸ਼ਾਇਦ ਜਨਾਬ ਕਿ ਅਗਰ ਸਟੈਂਡ ਨਹੀਂ ਹੈਗੇ ਤੇ ਜ਼ਾਹਿਰ ਧੁੱਪ ਇੱਧਰ ਹੋਵੇਗੀ ਤੇ ਜਨਾਬ ਸੋਲਰ ਦੀ ਜਿਹੜੀ ਨਾ ਪਾਵਰ ਤੇ ਫਰਕ ਪਵੇਗਾ। ਉਹਦਾ ਬਿਹਤਰੀਨ ਹੱਲ ਹੈ ਜਿੰਨੀ ਤੁਸੀਂ ਸਟੈਂਡਾਂ 'ਚ ਬਚਤ ਕੀਤੀ ਦੁਨੀਆ ਪਲੇਟਾਂ ਵਧਾ ਦਿਓ। ਬਹੁਤ ਆਈਡੀਆ ਕਮਾਲ ਦਾ ਜੀ। ਉਦੋਂ ਵੀ ਘੱਟ ਪੈਸੇ ਲੱਗਦੇ ਨੇ। ਹੁਣ ਦੇਖੋ ਨੇ ਸਾਨੂੰ ਨਾ 3 ਪਲੇਟਾਂ ਆਖੀਆਂ ਜਾਂ 4 ਵੀ ਤੁਸੀਂ ਲਵਾ ਲਓ। ਮਜ਼ੀਦ 7 ਵਜੇ ਮਤਲਬ ਮੋਟਰ ਚੱਲੇਗੀ। ਸਹੀ 7 ਵਜੇ ਚੱਲੇਗੀ ਤੇ ਪੂਰੇ 8 ਹੋਣਗੇ ਨਾ ਥੋੜਾ ਪਾਣੀ ਜੋ ਕੱਢਦੀ ਪਈ ਹੈ। ਇਵੇਂ ਕਦੇ ਬਾਹਰ 12-11 ਵਜਣਗੇ ਤੇ ਕਰੰਟ ਵਾਧੂ ਇਹਨੇ ਕਰ ਦੇਣਾ। ਤੇ ਉਹ ਇਨਵਰਟਰ ਜਿਹੜਾ ਉਹਦੇ ਚ ਕੰਟਰੋਲਰ ਹੁੰਦਾ ਹੈ ਮਤਲਬ ਕੰਟਰੋਲ ਕਰੇਗਾ। ਤੇ ਬੱਤੀ ਨਹੀਂ ਪੂਰੀ ਖਰੀ ਸਹੀ ਜਾਂ ਇਹ ਬੱਤੀ ਦਾ ਬੱਦਲ ਮਾੜਾ ਜਾਇਆ ਤੇ ਉਸ ਨੂੰ ਝਟਕਾ ਮਾਰਨਾ ਉਸੇ ਮਾਰਦੀ ਯੱਕ ਨਾਲ ਉਸੇ ਮਾਰ ਜਾਣਾ। ਲੇਕਿਨ ਜਿਸ ਤਰੀਕੇ ਕੁਰਬਾਨ ਵੀ ਤੁਸੀਂ ਬੱਦਲ ਦੀ ਗੱਲ ਕਰਦੇ ਪਿਓ ਆਪਣੇ ਇਲਾਕੇ 'ਚ ਤਕਰੀਬਨ ਜਿਹੜੀ ਹੈ ਨਾ ਧੁੱਪ ਹੀ ਰਹਿੰਦੀ ਹੈਗੀ ਹੈ। ਤੇ ਇਨਸ਼ਾਅੱਲਾ ਤਾਲਾ ਆਪਾਂ ਨੂੰ ਆਪਣੇ ਇਲਾਕੇ 'ਚ ਬਲਕਿ ਪੰਜਾਬ 'ਚ ਅਕਸਰ ਜਗ੍ਹਾ ਤੇ ਜ਼ਿਆਦਾ ਧੁੱਪ ਹੀ ਹੈ। ਤੇ 12 ਮਹੀਨਿਆਂ 'ਚ 10 ਮਹੀਨੇ ਆਪਣੀ ਧੁੱਪ ਹੈ। ਸਿਆਲ ਵਿੱਚ ਵੇਖੋ ਨਾ ਬਾਈ ਜੀ ਸਿਆਲ 'ਚ ਤਕਲੀਫ ਹੁੰਦੀ ਵੀ ਹੈ ਨਾ ਤੁਸੀਂ 4 ਪਲੇਟਾਂ ਹੋਰ ਰੱਖ ਲਓਗੇ ਸਰਦੀ ਦੇ ਮੁਤਾਬਕ। ਗਰਮੀ ਨਾਲ ਕੰਮ ਕਰਨਾ ਹੈਗਾ ਧੁੱਪ ਨਿਕਲੇ ਤੇ ਕੰਮ ਕਰਨਾ ਹੈ।
ਤੁਸੀਂ ਉਹਨੇ 4 ਮੀਟਰ ਹੋਰ ਲਾ ਲਓਗੇ ਜੇ ਪੁੱਜ ਪਾਓ ਤਾਂ ਨਾ ਪੁੱਜਿਆ ਜਾਵੇ ਤਾਂ ਲਾ ਲਓ ਗੁਜ਼ਾਰਾ ਕਰਦੇ ਗੁਜ਼ਾਰਾ ਕਰੋ ਦੇ ਪਏ ਨੂੰ ਬਿਲਕੁਲ ਜੀ ਤੇ ਗੁਜ਼ਾਰਾ ਵੀ ਕਰੋ ਤੇ ਚੁੰਡ ਵੀ ਛਡਾਓ ਬਿਜਲੀ ਦੇ ਬਿੱਲਾਂ ਤੋਂ ਇਹ ਛੋਰ ਨਾ ਫੁੜਕਾ ਇਸ ਗੱਲ ਤੋਂ ਮੈਂ ਅਗਲੀ ਗੱਲ ਦੱਸ ਦਿੰਦਾ ਆਇਆ ਸਾਡੇ ਬਾਹਰ ਆਏ ਖਣ ਇਸ ਕਰਨੀ ਵਾਲੇ ਹਾਂਜੀ ਇਹ ਛੋਰ ਥੋੜੇ ਰੱਖ ਬੈਠੇ ਇਸ ਕਰਵਾਉਂਦੇ ਨੇ ਵੀ ਉਹ ਨਹੀਂ ਕਰ 5 ਫੁੱਟ ਦੀ ਦੀਵਾਰ ਆਓ ਕਮ ਪਿਛਲੀ ਸੇ ਕਮ 2 ਫੁੱਟ ਇਹ 2 ਫੁੱਟ ਹੁੰਦੀ ਮਤਲਬ ਇੱਥੇ ਆਉਂਦੀ ਹੈ ਅੱਛਾ ਮਜ਼ੀਦ ਥੋੜਾ ਉੱਚੇ ਉੱਪਰ ਵਾਲੀ ਸਾਈਡ ਤੇ ਉਹਨੇ ਤੇ ਸਾਨੂੰ ਦਵਾਇਆ ਕਰ ਲਾਉਣਾ ਪੈਸੀ ਲੈ ਕੇ ਨਾ ਸ਼ਰੀਆ ਭਾਵੇਂ ਲੋਹਾ ਲੈ ਕੇ ਤੇ ਭਾਵੇਂ ਸੰਪੂਰਨ ਪੈਸੀ ਉਹਦੇ ਦੁਆਰੇ ਸਾਨੂੰ ਨਾ ਕਾਰ ਵਲਣੀ ਪੈਸੀ ਹਾਂ ਵੀ ਇਹ ਕਹਿੰਦੇ ਹਿਫਾਜ਼ਤੀ ਨਾ ਚੜੇ ਕੋਈ ਸ਼ੈ ਨਾ ਆਵੇ ਮਤਲਬ ਕੋਈ ਡੰਗਰ ਆ ਜਾਵੇ ਉਹ ਨਾ ਅੱਗੇ ਜਾਵੇਗਾ ਚਲੋ ਖਰਚਾ ਹੀ ਹੈ ਨਾ ਮਤਲਬ ਅੱਲਾ ਦੇਵੇਗਾ ਤਾਂ ਫਿਰ ਮੈਂ ਇਹਨੂੰ ਕਰ ਜਾਣਾ ਹੈਗਾ ਮਤ ਤੇ ਲੈ ਵੀ ਕਿਸਾਨ ਵੀਰ ਭਰਾ ਇਹ ਗੱਲ ਵੀ ਪੱਲੇ ਚੱਲ ਗਈ ਉਹਨੇ ਇੱਕ ਵਾਰੀ ਇਹ ਗੱਲ ਵੀ ਪੱਲੇ ਬੰਨ ਲਓ ਕੁਰਬਾਨ ਬਾਈ ਨੇ ਮਸ਼ਵਰਾ ਦਿੱਤਾ ਜੇ ਬਿਲਕੁਲ ਤੁਸੀਂ ਅਗਰ ਇਸ ਤਰੀਕੇ ਉਹ ਕਹਿੰਦੇ ਨੇ ਅਸੀਂ ਤਾਂ ਲਾ ਬੈਠੇ ਹਾਂ ਤੁਸੀਂ ਜਦੋਂ ਲਾਵਣੀ ਤਾਂ ਫਰੰਟ ਵਾਲੀ ਇਹਨੂੰ 3-4 ਵਾਰ ਉੱਪਰ ਕਰੋ ਵੀ ਤਾਂ ਕਿ ਕੋਈ ਜਾਨਵਰ ਜਿਹੜਾ ਹੈ ਨਾ ਇਹਦੇ ਉੱਤੇ ਨਾ ਚੜ ਜਾਵੇ ਇਦੋਂ ਮਤਲਬ 2 ਫੁੱਟ ਮਤਲਬ 3 ਫੁੱਟ ਹੋ ਜਾਵੇ ਇਹ ਪਾਸਾ ਜਿਹੜਾ ਪਿਛਲਾ ਜਿਹੜਾ ਹੈਗਾ ਬੈਕ ਸਾਈਡ ਉਹ 5 ਫੁੱਟ ਹੋਵੇ ਇਹ 3 ਫੁੱਟ ਹੋਵੇ ਤੇ ਤੁਹਾਡੀਆਂ ਪਲੇਟਾਂ ਸੇਫ ਨੂੰ ਤੇ ਹੁਣ ਉਹ ਕਹਿੰਦੇ ਪਏ ਨੇ ਅਸੀਂ ਇਹਨਾਂ ਨਾ ਮਤਲਬ ਪਿਲਰ ਪਾ ਤੇ ਵਿੱਚ ਸਰੀਆ ਪਾ ਕੇ ਮਤਲਬ ਇਹਦੀ ਬਾਉਂਡਰੀ ਜਿਵੇਂ ਨਾ ਬਾਉਂਡਰੀ ਲਾਈਨ ਹੁੰਦੀ ਹੈ ਵੀ ਹਿਫਾਜ਼ਤੀ ਲਾਈਨ ਉਹ ਕਰਾਂਗੇ ਵੀ ਤਾਂ ਕਿ ਕੋਈ ਜਾਨਵਰ ਇਹਦੇ ਪਲੇਟਾਂ ਦੇ ਉੱਪਰ ਨਾ ਜਾਵੇ ਹਾਂਜੀ ਨਹੀਂ ਹੁੰਦਾ ਇਸ ਨੂੰ ਕਰਨਾ ਹੈ ਕਰਾਂਗੇ ਨੈਕਸਟ ਪਲਾਨ ਤੁਹਾਡੇ ਜ਼ਿਹਨ ਚ ਕਰ ਸਿਆਜ ਕਰ ਲਈਏ ਇਹ ਕਰਾਂਗੇ ਚਾਹਾਂਗੇ ਔਖੇ ਤੇ ਆਪਣੇ ਮਤਲਬ ਨਾ ਹਾਂਜੀ ਹਾਂਜੀ ਠੀਕ ਹੈ ਇਸ ਨੂੰ ਕਰਨਾ ਹੈ ਅਸੀਂ ਹੁਣ ਮਤਲਬ ਚਲਦੀ ਪਈ ਅੱਲਾ ਚਲਾਉਂਦਾ ਪਿਆਗਾ ਇਨਸ਼ਾਅੱਲਾ ਵਕਤ ਆਵੇਗਾ ਤਾਂ ਫਿਰ ਵੇਖੀਏ ਜੀ ਠੀਕ ਹੋ ਗਏ ਬਹੁਤ ਮਿਹਰਬਾਨੀ ਕੁਰਬਾਨ ਭਾਈ ਜ਼ਿੰਦਾਬਾਦ ਤੇ ਕਿਸਾਨ ਵੀਰ ਭਰਾ ਹੁਣ ਮੈਨੂੰ ਦਿਓ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।